ਮੰਡੀ ਬਹਾਵਲਦੀਨ ਦੀ ਮਸ਼ਹੂਰ ਚੀਜ਼ ਕਿਹੜੀ ਹੈ? ਕਿਹੜੀ ਖਾਣ ਪੀਣ ਵਾਲੀ? ਖਾਣ ਪੀਣ ਵਾਲੀ, ਜਿਵੇਂ ਮਿਸਾਲ ਦੇ ਤੌਰ ਹਾਂ ਤੇ ਸਾਡੇ ਸਿਆਲਕੋਟ ਦੇ ਵਿੱਚ ਸਾਨੂੰ ਪੁੱਛੇ ਨਾ ਕਿ ਤੁਹਾਡੇ ਸਿਆਲਕੋਟ ਦੀ ਮਸ਼ਹੂਰ ਚੀਜ਼ ਕਿਹੜੀ ਹੈ, ਤੇ ਅਸੀਂ ਆਨੇ ਆ ਲੈਦਰ ਜੈਕਟ, ਫੁੱਟਬਾਲ, ਜੀ ਖੇਡਾਂ ਦਾ ਸਮਾਨ ਜਿਸ ਤਰ੍ਹਾਂ ਹਾਕੀ, ਬੈਟ, ਕ੍ਰਿਕਟ ਦੇ ਮੁਤਲਕ ਫੀਫਾ ਵਰਲਡ ਕੱਪ ਦੇ ਵਿੱਚ ਵੀ ਸਿਆਲਕੋਟ ਦਾ ਬਾਲ ਖੇਡਿਆ ਗਿਆ, ਜੀ ਫੁੱਟਬਾਲ। ਇਸੇ ਤਰ੍ਹਾਂ ਮੰਡੀ ਦੀ ਮਸ਼ਹੂਰ ਚੀਜ਼ ਕਿਹੜੀ? ਮੰਡੀ ਵਿੱਚ ਅਸੀਂ ਤੇ ਜਿਹੜਾ ਨਾ ਜ਼ਿਆਦਾ ਕਪੜਾ ਲੱਠਾ ਨਹੀਂ ਜਿਹੜਾ ਅੱਛਾ ਉਹ ਤੇ ਜਾਂ ਬੋਸਕੀ ਦਾ ਇਹ ਚੰਗਾ ਸਮਝਨੇ ਆ ਕਿ ਅੱਛਾ ਮਿਲਦਾ ਉੱਥੋਂ। ਮਿਲਦਾ ਉੱਥੋਂ, ਬਣਦਾ ਜੀ ਉੱਥੇ ਕਿ ਜਾਂ ਬਣਦਾ ਨਹੀਂ ਫੈਸਲਾਬਾਦ? ਬਣਦਾ ਫੈਸਲਾਬਾਦ ਦੀ, ਲੇਕਿਨ ਲਿਆਉਂਦੇ ਇੱਕ ਨੰਬਰ ਨੂੰ। ਲਿਆਉਂਦੇ ਇੱਕ ਨੰਬਰ। ਜੀ ਚੰਗਾ। ਮੰਡੀ ਦੀ ਮਸ਼ਹੂਰ ਸ਼ੈ ਕਿਹੜੀ? ਜਿਵੇਂ ਸਰਗੋਧੇ ਦਾ ਕਿੰਨੂ ਮਸ਼ਹੂਰ ਹੈ। ਕਿੰਨੂ ਮੰਡੀ ਚ ਵੀ ਬੜਾ, ਗੰਨਾ ਵੀ ਬੜਾ, ਕਿੰਨੂ ਵੀ ਬੜਾ। ਅੱਛਾ ਜੀ ਬੜੇ ਬੜੇ ਬਾਗ ਕਿਲਿਆਂ ਦੇ ਹਿਸਾਬ, ਮੁਰੱਬਿਆਂ ਦੇ ਹਿਸਾਬ ਲੱਗੇ ਨੇ ਮੰਡੀ ਇਹਦਾ ਵਿੱਚ। ਮਤਲਬ ਤੁਹਾਡੀ ਗੱਲ ਦੇ ਵੀ ਸਾਬਤ ਹੈ ਕਿ ਮੰਡੀ ਦਾ ਵੈਰ ਹੀ ਮਸ਼ਹੂਰ ਹੈ। ਇਹ ਸਮਝ ਲਓ। ਮੰਡੀ ਬਹਾਵਲਦੀਨ ਵਾਲੇ ਸਾਡੇ ਕਾਬਲੇ ਇhtਰਾਮ ਨੇ, ਰਿਸਪੈਕਟੇਬਲ ਨੇ, ਲੇਕਿਨ ਮੰਡੀ ਬਹਾਵਲਦੀਨ ਤੋਂ ਜੀ ਆਏ ਆਪਣੇ ਜ਼ਿਲ੍ਹੇ ਦੇ ਬਾਰੇ ਗੱਲ ਕਰਦੇ ਆ ਵੀ ਝੱਕਦੇ ਇਸ ਵਾਸਤੇ ਨੇ ਕਿ ਵਾਪਸ ਮੰਡੀ ਵੀ ਜਾਣਾ ਹੈ। ਜੀ ਇੰਜੀ ਗੱਲ ਹੈ। ਜੀ ਅਜੇ ਮੰਡੀ ਰਾਣਾ ਮੰਡੀ ਨਹੀਂ, ਗੱਲ ਜਿਹੜੀ ਹਕੀਕਤ ਹੈ ਜੀ ਉਹ ਅਸਾਂ ਦੱਸੀ ਹੈ ਕਿ ਮੰਡੀ ਵਾਲੇ ਨਹੀਂ ਡਰਦੇ ਕਿਸੇ ਤੋਂ ਵੀ। ਹਾਂ ਜੀ ਮੰਡੀ ਵਾਲੇ ਨਹੀਂ ਡਰਦੇ ਨਹੀਂ ਕਿਸੇ ਨਹੀਂ ਤੋਂ। ਡਰਦੇ ਜੀ। ਡਰ ਚੰਗਾ ਹੁੰਦਾ ਕਿ ਡਰ ਨਹੀਂ ਚੰਗਾ ਹੁੰਦਾ? ਵੇਖੋ ਜੀ ਇਹ ਬੰਦੇ ਦਾ ਆਪਣਾ ਜ਼ਿਹਨ ਹੁੰਦਾ। ਠੀਕ ਹੈ ਜੀ ਕੀ ਡਰਨਾ ਚਾਹੀਦਾ, ਡਰ ਜਾਣਾ ਚਾਹੀਦਾ ਕਿ ਜਾਂ ਆਕੜ ਜਾਣਾ ਚਾਹੀਦਾ? ਜੀ ਇਹ ਹੁਣ ਤੁਹਾਨੂੰ ਦੱਸਿਆ ਆਪਣੇ ਜ਼ਿਹਨ ਦੀ ਗੱਲ ਹੁੰਦੀ ਹੈ, ਜੋ ਕਿਸੇ ਨੂੰ ਚੰਗੀ ਲੱਗੇ। ਹੁਣ ਜੋ ਮੀਆਂ ਸਾਹਿਬ ਹੋਰਾਂ ਵੀ ਲਿਖਿਆ ਨਾ ਵਾ, ਜੋ ਹਰ ਜਾਵੇ ਉਹ ਹੀਰਾ। ਜੋ ਹਾਰ ਜਾਵੇ ਉਹ ਹੀਰਾ ਹੀਰਾ। ਲੇਕਿਨ ਜਾ। ਤੁਸੀਂ ਹਾਰਦੇ ਕਿਉਂ ਨਹੀਂ ਮੰਡੀ ਵਾਲੇ ਫਿਰ? ਇਹ ਅਸੀਂ ਜਿਹੜਾ ਇਸ ਤੋਂ ਹੀ ਨਹੀਂ ਹਰਦੇ ਕਿ ਜਿਹੜਾ ਹੀਰੇ ਨਾ ਨਾ, ਬਣ ਜਾਈਏ। ਨਹੀਂ ਇਹ ਮੈਂ ਨਹੀਂ ਗੱਲ ਆਖਦਾ। ਅੱਛਾ ਮੈਂ ਇਹ ਗੱਲ ਕਰਨਾ ਵਾ, ਆਪਣਾ ਜ਼ਿਹਨ ਹੁੰਦਾ। ਕੋਈ ਬੰਦਾ ਕਿਸੇ ਦਾ ਕਿਆ ਜ਼ਿਹਨ ਹੁੰਦਾ, ਕਿਸੇ ਦਾ ਕਿਸਾ ਹੁੰਦਾ ਹੈ, ਆਪੋ ਆਪਣੇ ਜ਼ਿਹਨ ਦੇ ਮੁਤਾਲਬ ਜਿਉਂ ਕਿਸੇ ਨੂੰ ਚੰਗੀ ਗੱਲ ਲੱਗੇ ਉਹ ਕਰਦੇ ਨੇ। ਇੱਕ ਵਾਰੀ ਮੈਂ ਮੰਡੀ ਬਹਾਵਲਦੀਨ ਦੇ ਬਾਰੇ ਗੱਲ ਕੀਤੀ ਸੀ, ਮੈਂ ਉਹ ਗਿਆ ਸਾਂ ਉੱਥੇ, ਮੈਂ ਪੁੱਛਿਆ ਇੱਥੇ ਦੀ ਮਸ਼ਹੂਰ ਚੀਜ਼ ਕਿਹੜੀ? ਉਹਨਾਂ ਆਖਿਆ ਜੀ ਇੱਥੇ ਵੈਰ ਵੱਟਾ ਬੜਾ। ਮੈਂ ਕਿਹਾ ਇਹ ਤਾਂ ਕੰਮ ਉੱਥੇ ਹੁੰਦਾ ਜਿੱਥੇ ਤਾਲੀਮ ਦੀ ਕਮੀ ਹੋਵੇ, ਤੇ ਵੈਰ ਵੱਟਾ ਤਾਲੀਮ ਹੋਣ ਦੇ ਬਾਵਜੂਦ ਮਕਾਨਾ ਨਾ, ਇਹ ਤੇ ਤਾਲੀਮ ਦੀ ਕਮੀ, ਨਾਲਜ ਨਹੀਂ ਤੇ ਫੇਰ ਹੁੰਦਾ ਨਾ। ਉਹਨਾਂ ਆਖਿਆ ਨਾਲਜ ਬੜਾ। ਮੈਂ ਕਿਹਾ ਇਹ ਕੀ ਹੈ ਫਿਰ? ਉਹ ਆਖਣ ਲੱਗੇ ਜਹਾਲਤ। ਮੇਰੀਆਂ ਇੱਕ ਦਿਨ ਚ 9 ਮੁਲਾਕਾਤਾਂ ਸਨ। ਉਹ ਆ ਕੇ ਮੈਂ ਗੱਲ ਕੀਤੀ ਵੀ ਮੰਡੀ ਬਹਾਵਲਦੀਨ ਦੇ ਵਿੱਚ ਜਹਾਲਤ ਬੜੀ ਐ, ਇਸ ਐਂਗਲ ਨਾਲ ਕੀਤੀ ਜੀ ਵੈਸੇ ਕੋਈ ਤਜ਼ਹੀਕ ਨਹੀਂ ਕੀਤੀ, ਕੋਈ ਕਿਸੇ ਦੇ ਬਾਰੇ ਮੰਦਾ ਬੋਲ ਨਾ ਬੋਲਿਆ। ਉਸ ਗੱਲ ਨੂੰ ਇਸ਼ੂ ਬਣਾ ਕੇ ਬਹੁਤ ਜ਼ਿਆਦਾ ਮੇਰੀ ਤਜ਼ਲੀਲ ਕੀਤੀ ਗਈ ਕਿ ਮੰਡੀ ਬਹਾਵਲਦੀਨ ਵਾਲਿਆਂ ਨੂੰ ਜਾਹਲ ਆਖਿਆ ਗਿਆ, ਹਾਲਾਂਕਿ ਨਹੀਂ, ਮਕਸਦ ਹੋਰ ਬਰਾਏ ਇਸਲਾਹ ਸੀ। ਉਹ ਜਨਾਬ ਵਾਲੀ ਉਦੋਂ ਤੋਂ ਲੈ ਕੇ ਹੁਣ ਮਸਾਂ ਕੰਮ ਕਿਤੇ ਰਵਾ ਹੋਇਆ, ਨਹੀਂ ਤੇ ਮੰਡੀ ਵਾਲਿਆਂ ਦਾ ਗੁੱਸਾ ਨਹੀਂ ਸੀ ਲੈਂਦਾ ਪਿਆ